ਅਟਰਨੀ ਟਿਰਕੇਨਾ ਜੀ ਜਿਹੜੀ ਖਬਰ ਇਸ ਟਾਈਮ ਚਰਚਾ ਦਾ ਵਿਸ਼ਾ ਵੀ ਆ ਵਾਸ਼ਿੰਗਟਨ ਪੋਸਟ ਨੇ ਵੀ ਇਹ ਜਿਹੜੀ ਨਸ਼ਰ ਕੀਤੀ ਆ ਵੀ ਡੈਪੋਟੇਸ਼ਨ ਦੇ ਕੇਸ ਯੂਐਸ ਦੇ ਵਿੱਚ ਬਹੁਤ ਜ਼ਿਆਦਾ ਵਧੇ ਆ ਪਿਛਲੇ ਸਾਲ ਦੇ ਮੁਕਾਬਲੇ ਸੇਮ ਟਾਈਮ ਪੀਰੀਅਡ ਦੇ ਵਿੱਚ ਇਹ ਜਿਹੜਾ ਆંકੜਾ 29% ਵੱਧ ਗਿਆ ਇਸ ਟਾਈਮ 4.7 ਮਿਲੀਅਨ ਇਮੀਗ੍ਰੈਂਟ ਅਜਿਹੇ ਨੇ ਜਿਹੜੇ ਯੂਐਸ 'ਚ ਜਿਹੜੇ ਡੈਪੋਟੇਸ਼ਨ ਦੀਆਂ ਪ੍ਰੋਸੀਡਿੰਗਸ ਜਿਹੜੀਆਂ ਆ ਉਹ ਫੇਸ ਕਰ ਰਹੇ ਆ ਸੋ ਇਹਦਾ ਮਤਲਬ ਆਈਸ ਦੇ ਉੱਤੇ ਸਾਰਿਆਂ ਦੇ ਉੱਤੇ ਵਰਕਲੋਡ ਬਹੁਤ ਜ਼ਿਆਦਾ ਵੱਧ ਜਾਂਦਾ ਹੈ। ਦੇਖੋ ਇਦਾਂ ਹੈ ਕਿ ਕੋਵਿਡ ਚੱਲਦਾ ਸੀਗਾ ਨਾ, ਕੋਵਿਡ ਦੇ ਵਿੱਚ ਕੀ ਹੋਇਆ ਕਿ ਕਾਫੀ ਲੋਕਾਂ ਦੀਆਂ ਤਰੀਕਾਂ ਐਲਏ ਵਾਲਾ ਤਾਂ ਕੋਡ ਤੁਸੀਂ ਲਾ ਲਓ, ਜਿਹੜੇ ਸੀਗੇ ਸਿੱਧੇ ਹੀ ਪੀਡੀ ਦੇ, ਕਿਸੇ ਨੇ ਪੀਡੀ ਦੇ ਦਿੱਤੀ, ਕਿਸੇ ਦੀ ਤਰੀਕ ਅੱਗੇ ਪਾਤੀ, ਤੇ ਕਾਫੀ ਲੋਕੀ ਫੋਨ ਕਰਕੇ ਵੀ ਦੱਸਦੇ ਸੀਗੇ ਕਿ ਤਰੀਕ ਮੇਰੀ 2025 ਚ ਪਾਤੀ, 2026 ਚ ਪਾਤੀ। ਸੋ ਕੀ ਸੀਗਾ ਕਿ ਡੈਪੂਟੇਸ਼ਨ ਦਾ ਅੰਕੜਾ ਤਾਂ ਵਧਣਾ ਹੀ ਸੀਗਾ ਉਦੋਂ, ਮਤਲਬ ਸਰਕਾਰਾਂ ਹੀ ਬੰਦ ਸੀਗੀਆਂ ਪਿਛਲੇ 2 ਸਾਲਾਂ ਤੋਂ, ਹੁਣ ਸਰਕਾਰਾਂ ਕੋਰਟਸ ਐਕਟਿਵ ਹੋਏ ਆ। ਹੁਣ ਜਦੋਂ ਇਦਾਂ ਹੈ ਕਿ ਕੋਰਟ ਇੱਕ ਵਾਰੀ ਖੁੱਲੀਆਂ ਤੇ ਹੁਣ ਜੱਜਸ ਦੇ ਆਪਾਂ ਜਿੱਦਾਂ ਗੱਲ ਕਰਦੇ ਹਾਂ, ਕਿਸੇ ਦੀ 20% ਰੇਟਿੰਗ ਆ, ਕਿਸੇ ਦੀ 80% ਰੇਟਿੰਗ ਆ। ਸੋ ਕਹਿਣ ਦਾ ਮਤਲਬ ਆ ਕਿ ਹਰੇਕ ਜੱਜ ਕੁਛ ਨਾ ਕੁਛ ਪਰਸੈਂਟੇਜ ਕੇਸ ਜਿਹੜੇ ਫੇਲ ਕਰਦੇ ਹੀ ਆ। ਸੋ 29-30% ਜਿਹੜੇ ਆંકੜੇ ਡੈਪੂਟੇਸ਼ਨ 'ਚ ਵਧਣਾ, ਇਹ ਕੋਈ ਮੈਂ ਤੇ ਸਰਪ੍ਰਾਈਜ਼ ਨਹੀਂ ਹੈਗਾ। ਇੰਨਾ ਕੁ ਤਾਂ ਠੀਕ ਹੈ। ਬਾਕੀ ਸੀਗਾ ਹੀ ਕਿ ਜਦੋਂ ਸਰਕਾਰਾਂ ਹੀ ਬੰਦ ਸੀਗੀਆਂ, ਕੰਮ ਹੀ ਨਹੀਂ ਹੋ ਰਿਹਾ ਸੀਗਾ, ਤਾਂ ਹੁਣ ਜੇ ਕੋਰਟ ਖੁੱਲੇ ਆ ਤਾਂ ਡੈਪੂਟੇਸ਼ਨ ਤਾਂ ਫਿਰ ਲੱਗਣੀ ਆ ਲੋਕਾਂ ਦੀ, ਰਾਈਟ। ਜੀ ਜੀ ਬਿਲਕੁਲ ਇਸ ਵਾਰ ਇਹਨਾਂ ਦੀ ਕੋਈ ਫੰਡਿੰਗ ਦਾ ਰੌਲਾ ਤਾਂ ਨਹੀਂ ਰਿਹਾ ਆਈਸ ਦਾ ਜਿਹੜਾ ਕਹਿੰਦੇ ਸੀਗੇ ਵੀ ਜਿਹੜੇ ਫੀਸਾਂ ਫੂਸਾਂ ਵੀ ਇਹਨਾਂ ਨੇ ਵਧਾਈਆਂ ਸੀ ਕਈ ਕੁਛ ਇਸ ਮਾਮਲਿਆਂ ਦੇ ਵਿੱਚ ਜਿਹੜਾ ਹੁੰਦਾ ਰਿਹਾ। ਫੰਡਿੰਗ ਦਾ ਨਹੀਂ ਮੈਨੂੰ ਐਗਜ਼ੈਕਟਲੀ ਨਹੀਂ ਮੈਨੂੰ ਪਤਾ, ਸੋ ਖਬਰ ਨਹੀਂ ਮੈਂ ਦੇ ਸਕਦਾ ਕਿ ਫੰਡਿੰਗ ਕਿੱਥੇ ਕਿ ਇਹਨਾਂ ਦੀ ਸਟੈਂਡ ਕਰਦੀ ਹੈ, ਕਿ ਕੀ ਰੌਲਾ ਇਹਨਾਂ ਦਾ। ਠੀਕ ਹੈ। ਪਰ ਕੋਈ ਐਸੀ ਗੱਲ ਸੁਣਨ ਨੂੰ ਤਾਂ ਆਈ ਨਹੀਂ ਕਿ ਕਈ ਵਾਰੀ ਜਿੱਦਾਂ ਹੁੰਦਾ ਸੀਗਾ ਕਿ ਕੋਰਟ ਬੰਦ ਹੋ ਗਏ, ਸੋ ਇਦਾਂ ਦਾ ਤਾਂ ਨਹੀਂ ਕੁਛ ਹੋਇਆ ਇਸ ਸਾਲ। ਸੋ 2022 ਦੇ ਵਿੱਚ ਜਿਹੜੇ ਕੋਰਟਸ ਦਾ ਕੰਮ ਤੇਜ਼ੀ ਦੇ ਨਾਲ ਚੱਲਿਆ ਆ ਉਹ ਠੀਕ ਆ, ਉਹ ਓਕੇ ਚੱਲ ਰਿਹਾ ਆ, ਉਹ ਹੁਣ ਹਾਂਜੀ, ਕਾਫੀ ਐਫੀਸ਼ੀਐਂਟ ਚੱਲ ਰਿਹਾ ਮੇਰੇ ਹਿਸਾਬ ਨਾਲ। ਜੱਜ ਸਾਰੇ ਬਿਜ਼ੀ ਆ, ਨਵੇਂ ਜੱਜ ਵੀ ਇਹਨਾਂ ਨੇ ਕਾਫੀ ਐਡ ਕੀਤੇ ਆ। ਹੁਣ ਕੋਰਟ ਸਲੋ ਆ, ਹੁਣ ਲੋਕਾਂ ਦੇ ਪਰਸਪੈਕਟਿਵ ਤੋਂ ਸੋਚੀਏ ਤਾਂ ਕਹਿੰਦੇ ਤਰੀਕ ਅੱਗੇ ਪਾਤੀ, ਕੋਰਟ ਸਲੋ ਆ ਜਾਂ ਡੇਟ ਨਹੀਂ ਪੈ ਰਹੀ। ਤੇ ਜੇ ਜੱਜਾਂ ਦੇ ਹਿਸਾਬ ਨਾਲ ਦੇਖੀਏ ਤਾਂ ਉਹ ਜ਼ਿਆਦਾ ਐਫੀਸ਼ੀਐਂਟ ਹੋਏ ਆ। ਠੀਕ ਹੈ ਜੀ। ਇੱਕ ਵਾਰੀ ਫਿਰ ਆਪਣੇ ਸਰੋਤਿਆਂ ਨੂੰ ਦੱਸ ਜਾਈਏ, ਅੱਜ ਦੇ ਪ੍ਰੋਗਰਾਮ ਦੇ ਵਿੱਚ ਮਾਫੀ ਚਾਹੁੰਦੇ ਹਾਂ, ਕਾਲਸ ਜਿਹੜੀਆਂ ਉਹ ਨਹੀਂ ਲੈ ਸਕਾਂਗੇ। ਅਗਲੇ ਪ੍ਰੋਗਰਾਮ ਦੇ ਵਿੱਚ ਅਗਲੇ ਸ਼ਨੀਚਰਵਾਰ ਤੋਂ ਜਿਹੜੀਆਂ ਕਾਲਸ ਦਾ ਸਿਲਸਿਲਾ ਆ ਉਹ ਮੁੜ ਸ਼ੁਰੂ ਜਿਹੜਾ ਉਹ ਕੀਤਾ ਜਾਊਗਾ। ਅੱਜ ਸਵਾਲ ਜਵਾਬ ਜਿਹੜੇ ਉਹ ਆਪਾਂ ਨਹੀਂ ਕਰ ਸਕਾਂਗੇ। ਅਟਰਨੀ ਟਿਰਕੇਨਾ ਜੀ ਜਿਹੜੀ ਖਬਰ ਇਸ ਟਾਈਮ ਚਰਚਾ ਦਾ ਵਿਸ਼ਾ ਵੀ ਆ ਵਾਸ਼ਿੰਗਟਨ ਪੋਸਟ ਨੇ ਵੀ ਇਹ ਜਿਹੜੀ ਨਸ਼ਰ ਕੀਤੀ ਆ ਵੀ ਡੈਪੋਟੇਸ਼ਨ ਦੇ ਕੇਸ ਯੂਐਸ ਦੇ ਵਿੱਚ ਬਹੁਤ ਜ਼ਿਆਦਾ ਵਧੇ ਆ ਪਿਛਲੇ ਸਾਲ ਦੇ ਮੁਕਾਬਲੇ ਸੇਮ ਟਾਈਮ ਪੀਰੀਅਡ ਦੇ ਵਿੱਚ ਇਹ ਜਿਹੜਾ ਆંકੜਾ 29% ਵੱਧ ਗਿਆ ਇਸ ਟਾਈਮ 4.7 ਮਿਲੀਅਨ ਇਮੀਗ੍ਰੈਂਟ ਅਜਿਹੇ ਨੇ ਜਿਹੜੇ ਯੂਐਸ 'ਚ ਜਿਹੜੇ ਡੈਪੋਟੇਸ਼ਨ ਦੀਆਂ ਪ੍ਰੋਸੀਡਿੰਗਸ ਜਿਹੜੀਆਂ ਆ ਉਹ ਫੇਸ ਕਰ ਰਹੇ ਆ ਸੋ ਇਹਦਾ ਮਤਲਬ ਆਈਸ ਦੇ ਉੱਤੇ ਸਾਰਿਆਂ ਦੇ ਉੱਤੇ ਵਰਕਲੋਡ ਬਹੁਤ ਜ਼ਿਆਦਾ ਵੱਧ ਜਾਂਦਾ ਹੈ। ਦੇਖੋ ਇਦਾਂ ਹੈ ਕਿ ਕੋਵਿਡ ਚੱਲਦਾ ਸੀਗਾ ਨਾ, ਕੋਵਿਡ ਦੇ ਵਿੱਚ ਕੀ ਹੋਇਆ ਕਿ ਕਾਫੀ ਲੋਕਾਂ ਦੀਆਂ ਤਰੀਕਾਂ ਐਲਏ ਵਾਲਾ ਤਾਂ ਕੋਡ ਤੁਸੀਂ ਲਾ ਲਓ, ਜਿਹੜੇ ਸੀਗੇ ਸਿੱਧੇ ਹੀ ਪੀਡੀ ਦੇ, ਕਿਸੇ ਨੇ ਪੀਡੀ ਦੇ ਦਿੱਤੀ, ਕਿਸੇ ਦੀ ਤਰੀਕ ਅੱਗੇ ਪਾਤੀ, ਤੇ ਕਾਫੀ ਲੋਕੀ ਫੋਨ ਕਰਕੇ ਵੀ ਦੱਸਦੇ ਸੀਗੇ ਕਿ ਤਰੀਕ ਮੇਰੀ 2025 ਚ ਪਾਤੀ, 2026 ਚ ਪਾਤੀ। ਸੋ ਕੀ ਸੀਗਾ ਕਿ ਡੈਪੂਟੇਸ਼ਨ ਦਾ ਅੰਕੜਾ ਤਾਂ ਵਧਣਾ ਹੀ ਸੀਗਾ ਉਦੋਂ, ਮਤਲਬ ਸਰਕਾਰਾਂ ਹੀ ਬੰਦ ਸੀਗੀਆਂ ਪਿਛਲੇ 2 ਸਾਲਾਂ ਤੋਂ, ਹੁਣ ਸਰਕਾਰਾਂ ਕੋਰਟਸ ਐਕਟਿਵ ਹੋਏ ਆ। ਹੁਣ ਜਦੋਂ ਇਦਾਂ ਹੈ ਕਿ ਕੋਰਟ ਇੱਕ ਵਾਰੀ ਖੁੱਲੀਆਂ ਤੇ ਹੁਣ ਜੱਜਸ ਦੇ ਆਪਾਂ ਜਿੱਦਾਂ ਗੱਲ ਕਰਦੇ ਹਾਂ, ਕਿਸੇ ਦੀ 20% ਰੇਟਿੰਗ ਆ, ਕਿਸੇ ਦੀ 80% ਰੇਟਿੰਗ ਆ। ਸੋ ਕਹਿਣ ਦਾ ਮਤਲਬ ਆ ਕਿ ਹਰੇਕ ਜੱਜ ਕੁਛ ਨਾ ਕੁਛ ਪਰਸੈਂਟੇਜ ਕੇਸ ਜਿਹੜੇ ਫੇਲ ਕਰਦੇ ਹੀ ਆ। ਸੋ 29-30% ਜਿਹੜੇ ਆંકੜੇ ਡੈਪੂਟੇਸ਼ਨ 'ਚ ਵਧਣਾ, ਇਹ ਕੋਈ ਮੈਂ ਤੇ ਸਰਪ੍ਰਾਈਜ਼ ਨਹੀਂ ਹੈਗਾ। ਇੰਨਾ ਕੁ ਤਾਂ ਠੀਕ ਹੈ। ਬਾਕੀ ਸੀਗਾ ਹੀ ਕਿ ਜਦੋਂ ਸਰਕਾਰਾਂ ਹੀ ਬੰਦ ਸੀਗੀਆਂ, ਕੰਮ ਹੀ ਨਹੀਂ ਹੋ ਰਿਹਾ ਸੀਗਾ, ਤਾਂ ਹੁਣ ਜੇ ਕੋਰਟ ਖੁੱਲੇ ਆ ਤਾਂ ਡੈਪੂਟੇਸ਼ਨ ਤਾਂ ਫਿਰ ਲੱਗਣੀ ਆ ਲੋਕਾਂ ਦੀ, ਰਾਈਟ। ਜੀ ਜੀ ਬਿਲਕੁਲ ਇਸ ਵਾਰ ਇਹਨਾਂ ਦੀ ਕੋਈ ਫੰਡਿੰਗ ਦਾ ਰੌਲਾ ਤਾਂ ਨਹੀਂ ਰਿਹਾ ਆਈਸ ਦਾ ਜਿਹੜਾ ਕਹਿੰਦੇ ਸੀਗੇ ਵੀ ਜਿਹੜੇ ਫੀਸਾਂ ਫੂਸਾਂ ਵੀ ਇਹਨਾਂ ਨੇ ਵਧਾਈਆਂ ਸੀ ਕਈ ਕੁਛ ਇਸ ਮਾਮਲਿਆਂ ਦੇ ਵਿੱਚ ਜਿਹੜਾ ਹੁੰਦਾ ਰਿਹਾ। ਫੰਡਿੰਗ ਦਾ ਨਹੀਂ ਮੈਨੂੰ ਐਗਜ਼ੈਕਟਲੀ ਨਹੀਂ ਮੈਨੂੰ ਪਤਾ, ਸੋ ਖਬਰ ਨਹੀਂ ਮੈਂ ਦੇ ਸਕਦਾ ਕਿ ਫੰਡਿੰਗ ਕਿੱਥੇ ਕਿ ਇਹਨਾਂ ਦੀ ਸਟੈਂਡ ਕਰਦੀ ਹੈ, ਕਿ ਕੀ ਰੌਲਾ ਇਹਨਾਂ ਦਾ। ਠੀਕ ਹੈ। ਪਰ ਕੋਈ ਐਸੀ ਗੱਲ ਸੁਣਨ ਨੂੰ ਤਾਂ ਆਈ ਨਹੀਂ ਕਿ ਕਈ ਵਾਰੀ ਜਿੱਦਾਂ ਹੁੰਦਾ ਸੀਗਾ ਕਿ ਕੋਰਟ ਬੰਦ ਹੋ ਗਏ, ਸੋ ਇਦਾਂ ਦਾ ਤਾਂ ਨਹੀਂ ਕੁਛ ਹੋਇਆ ਇਸ ਸਾਲ। ਸੋ 2022 ਦੇ ਵਿੱਚ ਜਿਹੜੇ ਕੋਰਟਸ ਦਾ ਕੰਮ ਤੇਜ਼ੀ ਦੇ ਨਾਲ ਚੱਲਿਆ ਆ ਉਹ ਠੀਕ ਆ, ਉਹ ਓਕੇ ਚੱਲ ਰਿਹਾ ਆ, ਉਹ ਹੁਣ ਹਾਂਜੀ, ਕਾਫੀ ਐਫੀਸ਼ੀਐਂਟ ਚੱਲ ਰਿਹਾ ਮੇਰੇ ਹਿਸਾਬ ਨਾਲ। ਜੱਜ ਸਾਰੇ ਬਿਜ਼ੀ ਆ, ਨਵੇਂ ਜੱਜ ਵੀ ਇਹਨਾਂ ਨੇ ਕਾਫੀ ਐਡ ਕੀਤੇ ਆ। ਹੁਣ ਕੋਰਟ ਸਲੋ ਆ, ਹੁਣ ਲੋਕਾਂ ਦੇ ਪਰਸਪੈਕਟਿਵ ਤੋਂ ਸੋਚੀਏ ਤਾਂ ਕਹਿੰਦੇ ਤਰੀਕ ਅੱਗੇ ਪਾਤੀ, ਕੋਰਟ ਸਲੋ ਆ ਜਾਂ ਡੇਟ ਨਹੀਂ ਪੈ ਰਹੀ। ਤੇ ਜੇ ਜੱਜਾਂ ਦੇ ਹਿਸਾਬ ਨਾਲ ਦੇਖੀਏ ਤਾਂ ਉਹ ਜ਼ਿਆਦਾ ਐਫੀਸ਼ੀਐਂਟ ਹੋਏ ਆ।
ਠੀਕ ਹੈ ਜੀ। ਇੱਕ ਵਾਰੀ ਫਿਰ ਆਪਣੇ ਸਰੋਤਿਆਂ ਨੂੰ ਦੱਸ ਜਾਈਏ ਅੱਜ ਦੇ ਪ੍ਰੋਗਰਾਮ ਦੇ ਵਿੱਚ ਮਾਫੀ ਚਾਹੁੰਦੇ ਹਾਂ ਕਾਲਸ ਜਿਹੜੀਆਂ ਉਹ ਨਹੀਂ ਲੈ ਸਕਾਂਗੇ। ਅਗਲੇ ਪ੍ਰੋਗਰਾਮ ਦੇ ਵਿੱਚ ਅਗਲੇ ਸ਼ਨੀਚਰਵਾਰ ਤੋਂ ਜਿਹੜੀਆਂ ਕਾਲਸ ਦਾ ਸਿਲਸਿਲਾ ਆ ਉਹ ਮੁੜ ਸ਼ੁਰੂ ਜਿਹੜਾ ਉਹ ਕੀਤਾ ਜਾਊਗਾ। ਅੱਜ ਸਵਾਲ ਜਵਾਬ ਜਿਹੜੇ ਉਹ ਆਪਾਂ ਨਹੀਂ ਕਰ ਸਕਾਂਗੇ।